ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਨਿਮਤ ਕਦਰ ਦੇ ਨਾਜ਼ਰੀਨ, ਜੀ ਆਇਆਂ ਨੂੰ ਤੇ ਅਸਲਾਮ ਅਲੈਕਮ। ਨਾਜ਼ਰੀਨ, ਅੱਜ ਅਸੀਂ ਤੁਹਾਨੂੰ ਪਤਾ ਹੈ ਕਿ ਰਮਜ਼ਾਨ ਦੇ ਸਿਲਸਿਲੇ ਦੇ ਪ੍ਰੋਗਰਾਮਸ ਕਰ ਰਹੇ ਹਾਂ ਅਤੇ ਮੈਂ ਤੁਹਾਡੇ ਲਈ ਨਾ ਚਿਲੀ ਸੌਸ ਬਣਾਉਣ ਦੀ ਹੌਟ ਚਿਲੀ ਸੌਸ ਬਣਾਉਣ ਦੀ ਤਰਕੀਬ ਲੈ ਕੇ ਆਈ ਹਾਂ, ਜਿਹੜੀ ਕਿ ਬਹੁਤ ਜ਼ਿਆਦਾ ਆਸਾਨ ਆ ਅਤੇ ਬਹੁਤ ਮਜ਼ੇਦਾਰ ਆ। ਤੁਹਾਨੂੰ ਬਣਾਓਗੇ ਤਾਂ ਬਹੁਤ ਮਜ਼ਾ ਆਏਗਾ। ਇਹਦੇ ਲਈ ਅਸੀਂ ਮਿਰਚਾਂ ਦੀ ਇੱਕ ਪਿਆਲੀ ਲਈ ਹੈ, ਕੁੱਟੀਆਂ ਹੋਈਆਂ ਲਾਲ ਮਿਰਚਾਂ ਦੀ, ਸਫੇਦ ਸਿਰਕਾ, ਸੋਇਆ ਸਾਸ, ਚੀਨੀ ਦੇ 2 ਟੇਬਲ ਸਪੂਨ ਲਏ ਨੇ, ਅਦਰਕ ਲਸਣ ਦੇ ਪੇਸਟ ਇੱਕ ਚਮਚ ਜਿਹੜਾ ਨਾ ਕੁੱਟ ਕੇ ਅਦਰਕ ਲਸਣ ਲਿਆਇਆ, ਨਮਕ ਲਿਆਇਆ ਅਤੇ ਕੌਰਨਫਲੋਰ ਲਿਆਇਆ। ਇਹ ਬਹੁਤ ਹੀ ਜ਼ਿਆਦਾ ਆਸਾਨੀ ਨਾਲ ਅਤੇ ਬਹੁਤ ਜਲਦੀ ਘਰ ਵਿੱਚ ਤਿਆਰ ਹੋ ਜਾਂਦੀ ਹੈ ਅਤੇ ਸਾਨੂੰ ਬਾਜ਼ਾਰ ਤੋਂ ਮਹਿੰਗੀ ਖਰੀਦਣੀ ਨਹੀਂ ਪੈਂਦੀ। ਇਹ ਜਿਹੜੀ ਹੈ ਨਾ, ਅੱਜ ਅਸੀਂ ਚਿਲੀ ਸੌਸ ਬਣਾਵਾਂਗੇ, ਜਿਹਨੂੰ ਤੁਸੀਂ ਬਣਾ ਕੇ ਯਕੀਨਨ ਇੰਜੋਏ ਕਰੋਗੇ। ਮੇਰੇ ਨਾਲ ਜਦੋਂ ਤੁਸੀਂ ਇਹ ਚਿਲੀ ਸੌਸ ਬਣਾਓਗੇ ਬਹੁਤ ਜ਼ਿਆਦਾ ਇੰਜੋਏ ਕਰੋਗੇ। ਤੁਸੀਂ ਇਹ ਚਿਲੀ ਸੌਸ ਬਣਾਓ ਅਤੇ ਮੈਨੂੰ ਆਪਣੀਆਂ ਕਮੈਂਟਸ ਦੇ ਵਿੱਚ ਜ਼ਰੂਰ ਯਾਦ ਕਰਿਆ ਜੇ ਅਤੇ ਆਪਣੇ ਰਾਏ ਦਾ ਇਜ਼ਹਾਰ ਕਰਿਆ ਜੇ ਕਮੈਂਟਸ ਦੇ ਵਿੱਚ। ਵੀਡੀਓ ਤੁਹਾਨੂੰ ਪਸੰਦ ਆਏ ਅਤੇ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰਿਆ ਜੇ। ਹੁਣ ਹਾਂਡੀ ਦੇ ਵਿੱਚ ਜਾਂ ਪੈਨ ਦੇ ਵਿੱਚ ਅਸੀਂ 1 ਗਲਾਸ ਪਾਣੀ ਦਾ ਲੈ ਲਵਾਂਗੇ, ਉਹਦੇ ਵਿੱਚ ਚਿਲੀ ਚੰਕਸ ਨੂੰ ਪਾ ਕੇ ਅਤੇ ਇੰਨੀ ਦੇਰ ਪਕਾਵਾਂਗੇ ਕਿ ਢੱਕ ਕੇ ਇਹਨੂੰ ਕਿ ਪਾਣੀ ਸਾਡਾ ਅੱਧਾ ਰਹਿ ਜਾਏ ਅਤੇ ਮਿਰਚਾਂ ਪੂਰੀ ਤਰ੍ਹਾਂ ਨਾਲ ਫੁੱਲ ਜਾਣ। ਪਾਣੀ ਪਾ ਕੇ ਅਸੀਂ ਇਹਨਾਂ ਨੂੰ ਹਿਲਾ ਦਿੱਤਾ ਇੱਕ ਵਾਰੀ ਅੱਛੀ ਤਰ੍ਹਾਂ। ਹੁਣ ਅਸੀਂ ਇਹਨਾਂ ਨੂੰ ਢੱਕਣ ਲਾ ਕੇ ਥੋੜ੍ਹੀ ਦੇਰ ਪਕਾਵਾਂਗੇ। ਨਾਜ਼ਰੀਨ, ਮੇਰੀਆਂ ਰੈਸਿਪੀਜ਼ ਜਿਹੜੀਆਂ ਨੇ ਨਾ, ਅਗਰ ਤੁਹਾਨੂੰ ਪਸੰਦ ਆਉਣ ਅਤੇ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ। ਮਿਰਚਾਂ ਸਾਡੀਆਂ ਹੁਣ ਤਕਰੀਬਨ ਪੱਕ ਕੇ ਪੂਰੀ ਤਰ੍ਹਾਂ ਫੁੱਲ ਗਈਆਂ ਨੇ, ਪਾਣੀ ਤਕਰੀਬਨ ਅੱਧੇ ਤੋਂ ਜ਼ਿਆਦਾ ਹੀ ਸੁੱਕਿਆ ਵਾ। ਹੁਣ ਅਸੀਂ ਇਹਦੇ ਵਿੱਚ ਆਪਣੇ ਬਾਕੀ ਅਜਜ਼ਾ ਪਾ ਕੇ ਪਕਾਵਾਂਗੇ। ਅੱਧੀ ਪਿਆਲੀ ਸਿਰਕੇ ਦੀ, ਸੋਇਆ ਸਾਸ, ਚੀਨੀ 2 ਟੇਬਲ ਸਪੂਨ ਜਿਹੜੀ ਅਸੀਂ ਚੀਨੀ ਲਈ ਹੈ, ਅਦਰਕ ਲਸਣ ਪਾ ਕੇ ਤੇ ਇਹਨੂੰ ਅੱਛੀ ਤਰ੍ਹਾਂ ਪਕਾ ਲਵਾਂਗੇ, ਗਾੜਾ ਹੋਣ ਤੱਕ ਇਹਨੂੰ ਪਕਾਵਾਂਗੇ। ਰਮਜ਼ਾਨ ਦੇ ਵਿੱਚ ਜਿਹੜੀਆਂ ਪਕੌੜੇ, ਸਮੋਸੇ, ਈਵਨ ਦਹੀਂ ਭੱਲੇ, ਇਹਨਾਂ ਚੀਜ਼ਾਂ 'ਤੇ ਪਾਉਣ ਲਈ ਸਾਨੂੰ ਚਟਨੀਆਂ ਅਤੇ ਚਾਹੀਦੀਆਂ ਹੁੰਦੀਆਂ, ਕੈਚਅਪ ਚਾਹੀਦੀ ਹੁੰਦੀ ਹੈ। ਅਗਲੀ ਵੀਡੀਓ ਇਨਸ਼ਾਅੱਲਾ ਅਸੀਂ ਕੈਚਅਪ ਦੀ ਬਣਾਵਾਂਗੇ, ਟਮੈਟੋ ਕੈਚਅਪ ਦੀ। ਇਹ ਬਾਜ਼ਾਰ ਤੋਂ ਬਹੁਤ ਜ਼ਿਆਦਾ ਮਹਿੰਗੀਆਂ ਮਿਲਦੀਆਂ ਨੇ, ਇਸ ਵਾਸਤੇ ਮੈਂ ਤੁਹਾਨੂੰ ਇਹਦੀ ਅੱਜ ਅਸੀਂ ਤਰਕੀਬ ਬਣਾਵਾਂਗੇ, ਜਿਹੜੀ ਕਿ ਤੁਸੀਂ ਬਹੁਤ ਸਸਤੇ ਵਿੱਚ ਅਤੇ ਹਫਸਾਨੇ ਸਿਹਤ ਦੇ ਅਸੂਲਾਂ ਦੇ ਮੁਤਾਬਕ ਆਪਣੇ ਘਰ ਵਿੱਚ ਬਣਾ ਲਓਗੇ। ਨਮਕ ਜਿਹੜਾ ਹੈ ਤੁਸੀਂ ਹਸਬੇ ਜ਼ਾਇਕਾ ਪਾਉਣਾ ਆ, ਆਪਣੀ ਮਰਜ਼ੀ ਨਾਲ। ਅਦਰਕ ਅਤੇ ਲਸਣ ਦਾ 1 ਚਮਚ ਕੁੱਟ ਕੇ ਪਾ ਲੈਣਾ ਹੈ। ਇਹ ਪਾ ਕੇ ਅਸੀਂ ਇਹਨੂੰ ਗਾੜਾ ਹੋਣ ਤੱਕ ਪਕਾਵਾਂਗੇ। ਤੁਸੀਂ ਇਹ ਚਟਨੀ ਬਣਾ ਲਓਗੇ ਅਤੇ ਇਹਨੂੰ ਤਕਰੀਬਨ ਪੂਰਾ ਰਮਜ਼ਾਨ ਆਸਾਨੀ ਨਾਲ ਇਸਤੇਮਾਲ ਕਰੋਗੇ ਅਤੇ ਬਹੁਤ ਸਸਤੇ ਵਿੱਚ। ਮੈਂ ਕੈਮੀਕਲਸ ਅਤੇ ਫੂਡ ਕਲਰਸ ਜਿਹੜੇ ਆ ਨਾ ਜ਼ਿਆਦਾਤਰ ਨਹੀਂ ਪਾਉਂਦੀ, ਕਿਉਂਕਿ ਘਰ ਦੇ ਇਸਤੇਮਾਲ ਲਈ ਚੀਜ਼ਾਂ ਬਣਾਉਂਦੀ ਹਾਂ। ਆਹ ਇੱਕ ਨਿੰਬੂ ਆ, ਅਸੀਂ ਇਹਦੇ ਵਿੱਚ ਨਿਚੋੜ ਲਵਾਂਗੇ, ਜਿਹੜਾ ਕਿ ਇਹਦੇ ਟੇਸਟ ਨੂੰ ਵਧਾਏਗਾ ਅਤੇ ਨਾਲ ਇਹਦੀ ਸ਼ੈਲਫ ਲਾਈਫ ਵੀ ਵਧਾਏਗਾ। ਅਗਰ ਤੁਸੀਂ ਇਹ ਕੈਚਅਪ ਅਤੇ ਚਟਨੀਆਂ ਦੀ ਜਿਹੜੀ ਹੈ ਨਾ ਸ਼ੈਲਫ ਲਾਈਫ ਵਧਾਉਣਾ ਚਾਹੋ ਅਤੇ ਫਿਰ ਤੁਸੀਂ ਇਹਦੇ ਵਿੱਚ ਜਿਹੜਾ ਆ ਸੋਡੀਅਮ ਬਾਈਕਾਰਬੋਨੇਟ ਪਾ ਸਕਦੇ ਜੇ। ਫੂਡ ਕਲਰ ਅਸੀਂ ਥੋੜ੍ਹਾ ਜਿਹਾ ਰੈੱਡ ਫੂਡ ਕਲਰ ਇਹਦੇ ਵਿੱਚ ਪਾਵਾਂਗੇ, ਜਿਹਦੇ ਨਾਲ ਚਟਨੀ ਦਾ ਰੰਗ ਜਿਹੜਾ ਹੈ ਨਾ ਸੁਰਖ ਹੋ ਜਾਏਗਾ ਅਤੇ ਬਿਲਕੁਲ ਜਿਹੜਾ ਨਾ ਬਾਜ਼ਾਰ ਦੀ ਚਟਨੀ ਵਾਲਾ ਹੋ ਜਾਏਗਾ। ਇਹ ਕਿ ਤੁਸੀਂ ਚਾਹੋ ਤਾਂ ਸਕਿਪ ਵੀ ਕਰ ਸਕਦੇ ਜੇ। ਹੁਣ ਅਸੀਂ ਇਹ ਤਮਾਮ ਅਜਜ਼ਾ ਪਾ ਕੇ ਅਤੇ ਆਪਣੀ ਚਟਨੀ ਨੂੰ ਇੰਨੀ ਦੇਰ ਪਕਾਵਾਂਗੇ ਕਿ ਉਹ ਗਾੜੀ ਹੋ ਜਾਏ। ਚਟਨੀਆਂ ਅਤੇ ਕੈਚਅਪ ਨੂੰ ਗਾੜੀ ਕਰਨ ਲਈ ਐਗਜ਼ੀਲੀਅਮ ਪਾਊਡਰ ਪਾਉਂਦੇ ਨੇ, ਜਿਹੜੇ ਕਮਰਸ਼ੀਅਲ ਲੈਵਲ 'ਤੇ ਬਣਾਉਂਦੇ ਨੇ।
ਅਸੀਂ ਇਹਦੇ ਵਿੱਚ 1 ਚਮਚ ਕਾਰਨਫਲੋਰ ਦਾ ਪਾਵਾਂਗੇ ਤੇ ਕਾਰਨਫਲੋਰ ਪਾ ਕੇ ਜਿਹੜਾ ਆ ਇਹ ਅਸੀਂ ਨਾ ਤਕਰੀਬਨ 1 ਮਹੀਨੇ ਤੱਕ ਇਹਨੂੰ ਨਾ ਫਰਿੱਜ ਵਿੱਚ ਰੱਖ ਕੇ ਇਸਤੇਮਾਲ ਕਰ ਸਕਦੇ ਹਾਂ। ਤੇ ਅਗਰ ਤੁਸੀਂ ਇਹਦੀ ਸ਼ੈਲਫ ਲਾਈਫ ਵਧਾਉਣਾ ਚਾਹੋ ਤੇ ਤੁਸੀਂ ਐਗਜ਼ੀਲੀਅਮ ਪਾਊਡਰ ਜਿਹੜਾ ਹੈ ਨਾ ਇਹਦੇ ਵਿੱਚ ਪਾ ਲਓ ਤੇ ਫਿਰ ਤੁਸੀਂ ਸਾਲ ਇਸਤੇਮਾਲ ਕਰ ਸਕਦੇ ਜੇ, ਉਹ ਖਰਾਬ ਨਹੀਂ ਹੋਏਗੀ। ਚਟਨੀ ਸਾਡੀ ਗਾੜੀ ਹੋ ਗਈ ਆ। ਹੁਣ ਅਸੀਂ ਇਹਦੇ ਵਿੱਚ ਜਿਹੜਾ ਨਾ ਕਾਰਨਫਲੋਰ ਦਾ 1 ਚਮਚ ਪਾਵਾਂਗੇ। ਕਾਰਨਫਲੋਰ ਅਸੀਂ ਥੋੜ੍ਹੇ ਜਿਹੇ ਪਾਣੀ ਦੇ ਵਿੱਚ ਘੋਲ ਲਿਆ ਵਾ। ਹੁਣ ਅਸੀਂ ਇਹਨੂੰ ਪਾ ਕੇ ਇਹਨੂੰ ਪਕਾ ਕੇ ਤੇ ਗਾੜਾ ਕਰ ਲਵਾਂਗੇ। ਸਾਡੀ ਪਰਫੈਕਟ ਕਿਸਮ ਦੀ ਚਟਨੀ ਤਿਆਰ ਹੋ ਜਾਏਗੀ। ਰੈੱਡ ਚਿਲੀ ਸੌਸ, ਇਹਨੂੰ ਤੁਸੀਂ ਪੂਰਾ ਰਮਜ਼ਾਨ ਪਕੌੜਿਆਂ, ਸਮੋਸਿਆਂ ਤੇ ਦਹੀਂ ਭੱਲਿਆਂ ਦੇ ਉੱਤੇ ਇਸਤੇਮਾਲ ਕਰ ਸਕਦੇ ਜੇ। ਤੁਸੀਂ ਇਹ ਬਣਾਓਗੇ ਤੇ ਬਹੁਤ ਜ਼ਿਆਦਾ ਇੰਜੋਏ ਕਰੋਗੇ। ਕਾਰਨਫਲੋਰ ਨੂੰ ਪਾ ਕੇ ਅਸੀਂ ਹਿਲਾਈ ਜਾਣਾ ਤਾਂ ਕਿ ਜਿਹੜੇ ਹਨ ਇਹਦੀਆਂ ਗੁਟਲੀਆਂ ਨਾ ਬਣ ਜਾਣ। ਮਾਸ਼ਾਅੱਲਾ ਕਿੰਨੀ ਖੂਬਸੂਰਤ ਤੇ ਲਾਜਵਾਬ ਜਿਹੀ ਸਾਡੀ ਕੈਚਅਪ ਜਿਹੜੀ ਹੈ ਨਾ ਰੈੱਡ ਚਿੱਲੀ ਸੌਸ ਤਿਆਰ ਹੋ ਗਈ ਹੈ। ਠੰਡਾ ਕਰਨ ਤੋਂ ਬਾਅਦ ਅਸੀਂ ਇਹਨੂੰ ਕਿਸੇ ਬੋਤਲ ਦੇ ਵਿੱਚ ਪਾ ਲਵਾਂਗੇ। ਅਚਾਰ, ਚਟਨੀਆਂ ਤੇ ਮੁਰੱਬੇ ਜਿਹੜੇ ਆ ਨਾ ਸਾਡੀ ਪੰਜਾਬੀ ਸਕਾਫਤ ਦੀ ਨਾ ਜਾਨ ਨੇ। ਖਾਣਿਆਂ ਦੇ ਵਿੱਚ ਅਸੀਂ ਬਹੁਤ ਜ਼ਿਆਦਾ ਇਸਤੇਮਾਲ ਕਰਦੇ ਹਾਂ। ਇਹਨੂੰ ਤੁਸੀਂ ਨੂਡਲਸ, ਮੈਕਰੋਨੀਜ਼ ਤੇ ਦੂਸਰੀਆਂ ਚੀਜ਼ਾਂ ਨਾਲ ਵੀ ਇਸਤੇਮਾਲ ਕਰ ਸਕਦੇ ਜੇ। ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਪੰਜਾਬੀ ਕਲਚਰ ਨੂੰ ਜ਼ਿਆਦਾ ਤੋਂ ਜ਼ਿਆਦਾ ਪ੍ਰਮੋਟ ਕਰੀਏ ਤਾਂ ਕਿ ਸਾਡਾ ਕਲਚਰ ਜਿਹੜਾ ਹੈ ਨਾ ਇਹਦੀਆਂ ਅੱਛੀਆਂ ਚੀਜ਼ਾਂ ਜਿਹੜੀਆਂ ਨਾ ਪੂਰੇ ਜ਼ਮਾਨੇ ਤੇ ਪੂਰੇ ਮੁਲਕ ਦੇਸ਼ ਵਿਦੇਸ਼ ਵਿੱਚ ਸਾਡਾ ਕਲਚਰ ਜਿਹੜਾ ਹੈ ਨਾ ਇਹ ਫੈਲੇ। ਚਟਨੀ ਸਾਡੀ ਬਹੁਤ ਅੱਛੀ ਕਿਸਮ ਦੀ ਗਾੜੀ ਹੋ ਗਈ ਹੈ। ਹੁਣ ਅਸੀਂ ਇਹਨੂੰ ਚੁੱਲ੍ਹੇ ਤੋਂ ਹਟਾ ਕੇ ਤੇ ਠੰਡਾ ਕਰਕੇ ਬੋਤਲਾਂ ਦੇ ਵਿੱਚ ਭਰ ਲਵਾਂਗੇ। ਇਸ ਤੋਂ ਜ਼ਿਆਦਾ ਅਗਰ ਤੁਸੀਂ ਇਹਨੂੰ ਗਾੜਾ ਕਰੋਗੇ ਤੇ ਇਹ ਫਿਰ ਬਹੁਤ ਜ਼ਰੂਰਤ ਤੋਂ ਜ਼ਿਆਦਾ ਗਾੜੀ ਹੋ ਜਾਏਗੀ ਤੇ ਇਸਤੇਮਾਲ ਕਰਨ ਵਿੱਚ ਅੱਛੀ ਮਹਿਸੂਸ ਨਹੀਂ ਹੋਏਗੀ। ਨਾਜ਼ਰੀਨ, ਮੇਰੀ ਰੈਸਿਪੀ ਅਗਰ ਤੁਹਾਨੂੰ ਪਸੰਦ ਆਵੇ ਤੇ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਆ ਜੇ। ਦੁਆਵਾਂ ਵਿੱਚ ਮੈਨੂੰ ਯਾਦ ਰੱਖਿਆ ਜੇ। ਬਹੁਤ ਹੀ ਮਜ਼ੇਦਾਰ ਕਿਸਮ ਤੇ ਲਵਲੀ ਕਿਸਮ ਦੀ ਸਾਡੀ ਜਿਹੜੀ ਹੈ ਨਾ ਸੌਸ ਤਿਆਰ ਹੋ ਗਈ ਹੈ। ਹੁਣ ਤੁਸੀਂ ਇਹਨੂੰ ਕਿਸੇ ਤਰੀਕੇ ਨਾਲ ਕਿਸੇ ਵੀ ਖਾਣੇ ਨਾਲ ਇਸਤੇਮਾਲ ਕਰ ਸਕਦੇ ਜੇ। ਤੁਸੀਂ ਯਕੀਨਨ ਜਦੋਂ ਇਸ ਚਟਨੀ ਨੂੰ ਬਣਾਓਗੇ ਬਹੁਤ ਜ਼ਿਆਦਾ ਇੰਜੋਏ ਕਰੋਗੇ। ਅਸੀਂ ਇਹਨੂੰ ਇੱਕ ਸਾਫ਼ ਕੰਟੇਨਰ ਸ਼ੀਸ਼ੇ ਦੇ ਵਿੱਚ ਭਰ ਲਿਆ ਵਾ। ਹੁਣ ਅਸੀਂ ਇਹਨੂੰ ਪੂਰਾ ਰਮਜ਼ਾਨ ਇਸਤੇਮਾਲ ਕਰਾਂਗੇ। ਤੁਹਾਨੂੰ ਰੈਸਿਪੀ ਪਸੰਦ ਆਏ ਤੇ ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰਿਆ ਜੇ। ਆਪਣੇ ਦੋਸਤਾਂ ਨੂੰ ਇਹ ਰੈਸਿਪੀ ਸ਼ੇਅਰ ਕਰਿਆ ਜੇ ਤਾਂ ਕਿ ਸਾਰੀਆਂ ਬੀਬੀਆਂ, ਭੈਣਾਂ ਜਿਹੜੀਆਂ ਨੇ ਨਾ ਇਹ ਚਟਨੀ ਬਣਾਉਣਾ ਸਿੱਖ ਜਾਣ ਤੇ ਬਾਜ਼ਾਰ ਦੀਆਂ ਜਿਹੜੀਆਂ ਮਹਿੰਗੀਆਂ ਚੀਜ਼ਾਂ ਨੇ ਉਹਨਾਂ ਨੂੰ ਖਰੀਦਣ ਦੀ ਬਜਾਏ ਆਪਣੇ ਘਰ ਦੇ ਵਿੱਚ ਜਿਹੜੇ ਨੇ 10 ਮਿੰਟ ਵਿੱਚ ਹੀ ਤਿਆਰ ਕਰ ਲੈਣ। ਤੇ ਰਮਜ਼ਾਨ ਦੀਆਂ ਬਰਕਤਾਂ ਨੂੰ ਸਮੇਟਣ। ਇਜਾਜ਼ਤ ਦਿਓ। ਅੱਲਾ ਹਾਫਿਜ਼। ਅਗਲੀ ਰੈਸਿਪੀ ਤੱਕ।